ਮੈਨੂੰ ਸਮਝ ਨਹੀਂ ਆਈ ਕਿ ਮੈਂ ਦਿੱਲੀ ਤੋਂ ਜਲੰਧਰ ਤੋਂ ਦਿੱਲੀ 'ਚ ਲੋਕਾਂ ਨੇ ਮੈਨੂੰ ਥੱਲੇ ਪੈਰ ਨਹੀਂ ਲਾਉਣ ਦਿੱਤਾ। ਮੈਂ ਇੱਕ ਕਿਰਾਇਆ ਨਹੀਂ ਖਰਚੀ। ਦਿੱਲੀ ਵੀ ਗਏ? ਦਿੱਲੀ ਗਿਆ, ਚੰਡੀਗੜ੍ਹ ਗਿਆ, ਯੂਪੀ ਗੈਸਟ ਹਾਊਸ ਦੇ ਵਿੱਚ ਮੇਰੀ ਰੈਜ਼ੀਡੈਂਟ ਸੀ ਜਿੱਥੇ ਵੀਆਈਪੀ ਤੁਹਾਡੀ ਵਾਵਾ ਸੇਵਾ ਕੀਤੀ, ਸੈਰ ਕਰਾਈ ਤੁਹਾਨੂੰ। ਅੱਜ ਜਿੱਦਣ ਮੈਂ ਪਾਕਿਸਤਾਨ ਆਇਆ ਮੇਰੇ ਕੋਲ ਤੋਹਫਿਆਂ ਦੇ ਵਿੱਚ 7 ਬੈਗ ਸੀ। ਇੰਨੀਆਂ ਦਾਤਾਂ ਕਿ ਮੈਂ ਮਾਸਟਰ ਬੂਟ ਸਿੰਘ ਦੇ ਘਰ ਬੈਠਾ ਹੈ ਕਰੇ ਕਿ ਮੈਂ ਸਵੇਰ ਦੇ ਟਾਈਮ ਨਾ ਮੈਂ 2-3 ਸਰਦਾਰ ਆਪੇ ਤੇ ਨਾ ਗਾਲੀ ਗਲੋਚ ਹੁੰਦੇ ਸੀ। ਮੈਂ ਕਿਹਾ ਕਿ ਬਾਬਾ ਜੀ ਕੀ ਗੱਲ ਹੋ ਗਈ? ਉਹ ਕਹਿੰਦੇ ਜੀ ਇਹ ਲੜਨ ਦਾ ਵੀ ਪ੍ਰਾਹੁਣਾ ਤੇਰਾ ਹੀ ਇਕੱਲੇ ਦਾ ਆ, ਤੂੰ ਠੇਕਾ ਲਿਆ ਲੈ ਸਾਡੇ ਵੱਲ ਨਾਸ਼ਤਾ ਕਰਾ। ਉਸ ਦਿਨ ਮੈਂ ਉਸ ਹੋਤਾ ਸਮਾਨ ਕੋਲ 5 ਨਾਸ਼ਤੇ ਕੀਤੇ। ਉਹਨੇ ਕਿਹਾ ਪੁੱਤ ਕਿੱਥੋਂ ਆਇਆ? ਮੈਂ ਦੱਸਿਆ ਜੀ ਮੈਂ ਏਦਾਂ ਏਦਾਂ ਆਇਆ। ਉਹਨੇ ਕਿਹਾ ਜੀ ਇਹ ਹੈ ਕਿ ਮੇਰੀ ਤੇ ਉੱਥੇ ਭੈਣ ਤੇ ਆ ਸੀ। ਮੈਂ ਕਿਹਾ ਤੁਹਾਡਾ ਨਾਮ ਮੁਖਤਾਰ ਹੈ ਤੇ ਉਹਦੇ ਆਂਸੂ ਡਿੱਗਣ ਲੱਗ ਪਏ। ਉਹ ਜਿਹੜੇ ਲਹਿਮਾਦ ਅਸੀਂ ਬਾਰਡਰ ਤੇ ਦੇਖੇ ਤੇ ਸਾਨੂੰ ਏਦਾਂ ਲੱਗਦਾ ਹੈ ਕਿ ਇਹਨਾਂ ਦੋਨਾਂ ਮਾਈਆਂ ਚੋਂ ਇੱਕ ਹੈ। ਇਹ ਜਿਹੜਾ ਜਜ਼ਬਾ ਨਾ ਇਹ ਵੀ ਸਿਰਫ ਲਹਿੰਗਾ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਹੀ ਆ। ਇਹ ਤੋਂ ਅੱਗੇ ਕਿਤੇ ਨਹੀਂ ਹੈਗਾ। ਆ ਕਹਿਣਾ ਢੰਡੋਰਾ ਹੀ ਆ, ਕੱਲੀ ਬਾਤੀ ਨਹੀਂ ਕਿਉਂ? ਪਿਆਰ ਵੱਖਰਾ ਹੀ ਆ। ਇਹਦੀ ਵਜ੍ਹਾ ਇੱਕ ਹੋਰ ਆ, ਸਾਡੀ ਬੋਲੀ, ਸਾਡਾ ਪਿਆਰ, ਸਾਡਾ ਰਹਿਣ ਸਹਿਣ। ਹਾਂਜੀ, ਕਿਹੜੇ ਸਾਲ ਚ ਗਏ ਜੀ? ਮੈਂ 2017 ਦੇ ਵਿੱਚ ਇੰਡੀਆ ਗਿਆ। ਅੱਛਾ। ਜਿਹਦੇ ਵਿੱਚ ਮੇਰੇ ਕੋਲ 3 ਸੂਬਿਆਂ ਦੇ ਵੀਜ਼ੇ ਸੀ। ਅੱਛਾ। 17 ਜ਼ਿਲ੍ਹੇ ਸੀ ਪੰਜਾਬ ਦੇ। ਤੇ ਪੰਜਾਬ, ਦਿੱਲੀ, ਹਰਿਆਣਾ। ਅੱਛਾ। ਮੈਂ ਮਾਸਟਰ ਬੂਟ ਸਿੰਘ ਸਪੈਸ਼ਲ ਤੇ ਮੇਰਾ ਟਾਰਗੇਟ ਇਹੀ ਸੀਗਾ ਕਿ ਮੈਂ ਮਾਸਟਰ ਬੂਟ ਸਿੰਘ ਨੂੰ ਮਿਲਣਾ ਸੀ। ਬਾਕੀ ਵੀਜ਼ੇ ਲਵਾਏ ਆ ਤੇ ਆਮ ਫੁੱਟ ਮੈਂ ਗਿਆ ਸੀ। ਔਰ ਮੈਨੂੰ ਏਦਾਂ ਲੱਗਾ ਵੀ ਜਿੱਦਾਂ ਮੈਂ 1 ਮਹੀਨਾ ਨਾ 1 ਘੰਟੇ ਤਰ੍ਹਾਂ ਗੁਜ਼ਾਰਿਆ। ਔਰ ਇਸ ਤੋਂ ਇੰਨਾ ਪਿਆਰ ਸ਼ਾਇਦ ਹੀ ਮੈਨੂੰ ਮੇਰੇ ਪਿੰਡ 'ਚ ਵੀ ਨਾ ਮਿਲਿਆ ਹੋਵੇ ਕਦੇ, ਮੇਰੀ ਫੈਮਿਲੀ 'ਚ ਨਾ ਦਿੱਤਾ ਹੋਵੇ ਕਦੀ ਕਿਸੇ ਨੇ। ਇਹ ਹੈ ਕਿ ਮੈਂ ਇਹ ਨਹੀਂ ਕਹਿੰਦਾ ਮੈਂ ਗੈਰ ਮੁਲਕਿਆਂ ਦੇ, ਸਾਡੇ ਵੀ ਇੱਥੇ ਸਰਦਾਰ ਆਉਂਦੇ ਆ, ਅਸੀਂ ਵੀ ਭੱਜ ਕੇ ਸਾਡੀਆਂ ਲੱਤਾਂ ਰਹਿ ਗਈਆਂ। ਭਾਵੇਂ ਬਾਬਾ ਸਾਡਾ ਭਾਵੇਂ ਕਬਰ 'ਚ ਪਿਆ ਹੋਵੇ ਉਹਨੂੰ ਨਹੀਂ ਪੁੱਛਦੇ, ਲੇਕਿਨ ਉਹਦੀ ਚਾਹਤ ਲਈ ਅਸੀਂ ਤਨ ਮਨ ਹਰ ਇੱਕ ਚੀਜ਼ ਲਾ ਦਿੰਦੇ। ਦੇਖੋ ਇੰਨੀਆਂ ਦਾਤਾਂ ਕਿ ਮੈਂ ਮਾਸਟਰ ਬੂਟ ਸਿੰਘ ਦੇ ਘਰ ਬੈਠਾ ਹੈ ਕਰੇ ਕਿ ਮੈਂ ਸਵੇਰ ਦੇ ਟਾਈਮ ਨਾ ਮੈਂ 2-3 ਸਰਦਾਰ ਆਪੇ ਤੇ ਨਾ ਗਾਲੀ ਗਲੋਚ ਹੁੰਦੇ ਸੁਣੇ। ਉਹ ਮੈਂ ਉਹਨਾਂ ਪੁੱਛਿਆ ਵੀ ਕੀ ਗੱਲ ਆ? ਮੰਮੀ ਅੰਦਰ ਉੱਠ ਕੇ ਆ ਕੇ ਬੈਠ ਕੇ ਮੈਂ ਪਿਆ ਸੀ। ਮੈਂ ਕਿਹਾ ਕਿ ਬਾਬਾ ਜੀ ਕੀ ਗੱਲ ਹੋ ਗਈ? ਉਹ ਨਾ ਵਾਲ ਨੂੰ ਪਾਪਾ ਜੀ ਕਹਿੰਦੇ। ਉਹ ਕਹਿੰਦੇ ਜੀ ਇਹ ਲੜਨ ਦਾ ਵੀ ਪ੍ਰਾਹੁਣਾ ਤੇਰਾ ਹੀ ਇਕੱਲੇ ਦਾ ਆ, ਤੂੰ ਠੇਕਾ ਲਿਆ ਲੈ ਸਾਡੇ ਵੱਲ ਨਾਸ਼ਤਾ ਕਰਾ। ਉਹ ਮੈਂ ਕਿਹਾ ਭਰਾਓ ਲੜੋ ਨਾ, ਮੈਂ ਸਾਰੇ ਘਰਾਂ 'ਚ ਕਰੂੰਗਾ। ਉਸ ਦਿਨ ਮੈਂ ਉਸ ਹੋਤਾ ਸਮਾਨ ਕੋਲ 5 ਨਾਸ਼ਤੇ ਕੀਤੇ। ਇਹ ਕਿਹੜਾ ਜ਼ਿਲ੍ਹਾ ਲੱਗਦਾ ਉਹਨਾਂ ਨੂੰ? ਇਹ ਨਵਾਂ ਸ਼ਹਿਰ। ਨਵਾਂ ਸ਼ਹਿਰ ਜਲੰਧਰ ਦੇ ਨਾਲ ਹੀ ਨਵਾਂ ਸ਼ਹਿਰ। ਜਲੰਧਰ ਦਾ ਪਹਿਲੇ ਤਹਿਸੀਲ ਸੀ, ਹੁਣ ਇਹ ਜ਼ਿਲ੍ਹਾ ਬਣ ਗਿਆ। ਜਿਵੇਂ ਕਿ ਸਰਦਾਰ ਜਿਹੜਾ ਇਹਨਾਂ ਦੇ ਹੈ ਨੇ ਨਾ ਬੜੇ ਮਸ਼ਹੂਰ ਫਾਈਟਰ ਜਿਹੜੇ ਹੋਏ ਨੇ, ਜਿਵੇਂ 105 ਬੰਗੇ ਆ, ਇੱਥੇ ਦੇ ਸਰਦਾਰ ਬਹੁਤ ਹੋਏ ਜਿਹੜਾ ਇਨਕਲਾਬੀ ਆ, ਉਹਨਾਂ ਦਾ ਵੀ ਉੱਥੇ ਬੰਗੇ ਪਿੰਡ ਆ ਜੜਾਂ ਵਾਲੇ। ਹਾਂਜੀ ਜਿਹੜਾ ਬੰਗੇ ਜੜਾਂ ਵਾਲੇ। ਉਹ ਇਹਦਾ ਨਾਮ ਭਲਾ ਜਿਹਾ ਯਾਰ ਸਿੰਘ ਅੱਜ ਸਵੇਰੇ ਦੱਸਿਆ ਵੀ ਮੈਨੂੰ ਇੱਕ ਬੰਦੇ ਨੇ ਇਹਦਾ ਨਾਮ। ਹਾਂ ਉਹ ਜਿਹੜਾ ਉਹ ਵੀ ਜਲੰਧਰ ਬੈਠੇ ਜਾ ਪਿੰਡ ਵੀ ਇਹਨਾਂ ਦਾ ਉੱਥੇ ਹੀ ਹੈ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਮੈਂ ਇੰਨੀਆਂ ਦਾਤਾਂ ਯਾਨੀ ਕਿ ਮੇਰੇ ਕੋਲ ਸੀ ਕਿ ਮੈਨੂੰ ਸਮਝ ਨਹੀਂ ਆਈ ਕਿ ਮੈਂ ਦਿੱਲੀ ਤੋਂ ਜਲੰਧਰ ਤੋਂ ਦਿੱਲੀ 'ਚ ਲੋਕਾਂ ਨੇ ਮੈਨੂੰ ਥੱਲੇ ਪੈਰ ਨਹੀਂ ਲਾਉਣ ਦਿੱਤਾ। ਮੈਂ ਇੱਕ ਕਿਰਾਇਆ ਨਹੀਂ ਖਰਚਿਆ। ਦਿੱਲੀ ਵੀ ਗਏ? ਦਿੱਲੀ ਗਿਆ, ਚੰਡੀਗੜ੍ਹ ਗਿਆ, ਯੂਪੀ ਗੈਸਟ ਹਾਊਸ ਦੇ ਵਿੱਚ ਮੇਰੀ ਰੈਜ਼ੀਡੈਂਟ ਸੀ ਜਿੱਥੇ ਵੀਆਈਪੀ। ਤੁਹਾਡੀ ਵਾਵਾ ਸੇਵਾ ਕੀਤੀ, ਸੈਰ ਕਰਾਈ ਤੁਹਾਨੂੰ। ਅੱਜ ਜਿੱਦਣ ਮੈਂ ਪਾਕਿਸਤਾਨ ਆਇਆ ਮੇਰੇ ਕੋਲ ਤੋਹਫਿਆਂ ਦੇ ਵਿੱਚ 7 ਬੈਗ ਸੀ।
ਉੱਥੇ ਜਾ ਕੇ ਇੱਕ ਫੈਮਿਲੀ ਨੂੰ ਫਿਰ ਅਸੀਂ ਢੂੰਡਿਆ। ਮਸੰਦਾ ਰੰਧਾਵਾ ਪਿੰਡ ਹੈ ਇੱਕ, ਕਿਹੜੇ ਜ਼ਿਲ੍ਹੇ ਦਾ? ਜ਼ਿਲ੍ਹਾ ਜਲੰਧਰ। ਅੱਛਾ। ਉਹ ਇੱਥੇ ਚੱਬਾ ਇੱਕ ਪਿੰਡ ਆ ਆਪਣੇ ਆਹ ਇੱਥੇ ਪਟਵਾਰੀ ਸਾਹਿਬ ਆ, ਉਹਨਾਂ ਦੀ ਬੇਗਮ ਦਾ ਨਾਮ ਨਵਾਬ ਬੀਬੀ ਆ। ਅੱਛਾ। ਇੱਕ ਉਹਨਾਂ ਦਾ ਭਾਈ ਜਬੱਤੀ ਰਹਿੰਦਾ ਨਵਾਬ ਦੇ। ਅੱਛਾ। ਉਹ ਬੀਬੀ ਨੂੰ ਮੈਨੂੰ ਕਿਸੇ ਨੇ ਦੱਸਿਆ ਵੀ ਮਸੰਦਾ ਰੰਧਾਵਾ ਸਕੂਲ ਦੇ ਲਾਗੇ ਰਹਿੰਦੀ। ਅੱਛਾ, ਉੱਥੇ ਇੰਡੀਆ 'ਚ। ਉਸ ਵਕਤ ਉਹ 22-23 ਸਾਲ ਦੇ ਸੀ, ਇਹ ਬਿਲਕੁਲ ਛੋਟੀਆਂ ਸੀ। ਨਵਾਬਦੀਨ ਵੀ ਛੋਟਾ ਸੀ, ਇਹ ਵੀ ਸੀ। ਉਹ ਬੀਬੀ ਜਦੋਂ ਉਥੋਂ ਨੱਠੀ ਆ ਤੇ ਉਹ ਸਰਦਾਰਾਂ ਨੇ ਉਹਨੂੰ ਘੇਰ ਲਿਆ, ਜ਼ਬਰਦਸਤੀ ਉਹਨੂੰ ਚੁੱਕ ਕੇ ਲੈ ਗਏ ਔਰ ਉਹ ਉੱਥੇ ਰਹਿ ਗਈ, ਇਹ ਸਾਰੇ ਇੱਥੇ ਰਹਿ ਗਏ। ਜਦੋਂ ਉਸ ਔਰਤ ਦਾ ਨਾਮ ਹੁਣ ਮੈਂ ਭੁੱਲ ਚੁੱਕਿਆ ਕਿ ਅਸਲ ਨਾਮ ਉਹਦਾ ਤਾਰਾ ਸੀ, ਤੋ ਕੋਈ ਸਿੱਖਾਂ ਦਾ ਰੱਖਿਆ, ਪਤਾ ਨਹੀਂ ਕਿਹੜੀ ਕੌਮ ਸੀਗੀ। ਉਹ ਜਦੋਂ ਉਹਦੀ ਇੱਕ ਬੇਟੀ ਸੀ ਪੋਤੀ, ਤੇ ਉਹ ਵੀ ਅੱਜ ਕੱਲ੍ਹ ਆਸਟ੍ਰੇਲੀਆ ਹੈ। ਜਦੋਂ ਅਸੀਂ ਉਹਦੇ ਘਰ ਗਏ, ਸਕੂਲ ਦੇ ਨਾਲ ਉਹਦਾ ਘਰ ਸੀ, ਉਹਨੇ ਬੱਚੇ ਨੂੰ ਕਿਹਾ ਜੀ ਪਾਣੀ ਲੈ ਕੇ ਆਓ। ਉਹ ਜੋ ਆਏ ਤਾਂ ਉਹਨੇ ਕਿਹਾ ਪੁੱਤ ਕਿੱਥੋਂ ਆਇਆ? ਮੈਂ ਉਹਨੂੰ ਦੱਸਿਆ ਜੀ ਮੈਂ ਇੱਦਾਂ ਇੱਦਾਂ ਆਇਆ। ਉਹਨੇ ਕਿਹਾ ਜੀ ਇਹ ਹੈ ਕਿ ਮੇਰੀ ਤੇ ਉੱਥੇ ਭੈਣ ਤੇ ਆ ਸੀ। ਮੈਂ ਕਿਹਾ ਤੁਹਾਡਾ ਨਾਮ ਮੁਖਤਾਰ ਹੈ, ਤੇ ਉਹਦੇ ਆਂਸੂ ਡਿੱਗਣ ਲੱਗ ਪਏ। ਉਹਨੇ ਕਿਹਾ ਤੈਨੂੰ ਕਿੱਦਾਂ ਪਤਾ ਤੂੰ ਕੱਲ ਦਾ ਮੁੰਡਾ? ਮੈਂ ਕਿਹਾ ਨਵਾਬ ਬੀਬੀ, ਨਵਾਬ ਦੀ। ਫਿਰ ਉਹਨਾਂ ਦੀ ਸਟਰਗਲ ਕਰਕੇ ਉਹਨਾਂ ਦੇ ਮੈਸੇਜ ਆਪਸ ਚ ਪਹੁੰਚਾਏ, ਤੇ ਉਹਨਾਂ ਫਿਰ ਵਾਘਾ ਬਾਰਡਰ ਤੇ ਆਣ ਕੇ ਮੁਲਾਕਾਤ ਕੀਤੀ। ਉਹਨਾਂ ਫਿਰ ਕੋਸ਼ਿਸ਼ ਕੀਤੀ ਚੱਬੇ ਵਾਲਿਆਂ ਜਿਹੜਾ ਪਟਵਾਰੀ ਸੀ ਕਿ ਅਸੀਂ ਤੇ ਕੇਸ ਕਰਕੇ ਨੂੰ ਪਾਕਿਸਤਾਨ ਲੈ ਜਾਈਏ। ਉਹਨੇ ਕਿਹਾ ਮੇਰੇ ਬੱਚੇ ਮੈਂ ਬੜਾ ਮੈਂ ਛੱਡ ਨਹੀਂ ਸਕਦੀ, ਨਾ ਮੈਂ ਉਧਰ ਜੋਗੀ ਤੇ ਨਾ ਉਧਰ ਜੋਗੀ। ਉਹ ਜਿਹੜੇ ਲਹਮਾਦ ਅਸੀਂ ਬਾਰਡਰ ਤੇ ਦੇਖੇ ਤੇ ਸਾਨੂੰ ਏਦਾਂ ਲੱਗਦਾ ਹੈ ਕਿ ਇਹਨਾਂ ਦੋਨਾਂ ਮਾਈਆਂ ਚੋਂ ਇੱਕ ਹੈ। ਔਰ ਉਹ ਜਿਹੜੇ ਮੈਨੂੰ ਨਹੀਂ ਸਮਝ ਆਈ ਲੈ ਵੀ ਉਹ ਗਮ ਦੇ ਆਂਸੂ ਸੀ ਕਿ ਖੁਸ਼ੀ ਦੇ ਆਂਸੂ। ਲੇਕਿਨ ਅਸੀਂ ਇਹਨੂੰ ਕਿਸੇ ਵੀ ਤਸਵੀਰ ਚ ਪਰੋ ਨਹੀਂ ਸਕੇ ਤੇ ਨਾ ਅਲਫਾਜ਼ ਆ ਤੇ ਅਸੀਂ ਉਹਨਾਂ ਦੇ ਉਹ ਜਜ਼ਬਾਤ ਫਿਰ ਬੜੀ ਦੇਰ ਹੋ ਰਹੇ। ਫਿਰ ਉਸ ਤੋਂ ਬਾਅਦ ਉਹ ਵਿਚਾਰੀ ਅੱਲਾ ਨੂੰ ਪਿਆਰੀ ਹੋ ਗਈ। ਤੇ ਇਸ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਸਾਰੀਆਂ ਫੈਮਲੀਆਂ ਜਿਹੜੀਆਂ ਅਸੀਂ ਆਪਸ ਚ ਲਿੰਕ ਕਰਨ ਦੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਬੜਾ ਜ਼ਿਆਦਾ ਕਿਰਦਾਰ ਅਦਾ ਕੀਤਾ ਸਾਡੇ ਨਾਲ ਇਹ ਹੈ ਕਿ ਸਾਈਂ ਦੀ ਕੋਈ ਤੋਂ ਸ਼ਹਿਜ਼ਾਦਾ। ਅੱਛਾ। ਉਹ ਬਹੁਤ ਹੀ ਹਜੇ ਵੀ ਲਾਈਕ ਕਰਦੇ ਆ। ਜਿਸ ਨੈਕਸਟ ਜਿਹੜਾ ਅਗਲਾ ਪਾਰਟ ਆ ਇਨਸ਼ਾਅੱਲਾ ਉਹਨਾਂ ਦੇ ਨਾਲ ਬਹਿ ਕੇ ਤੇ ਕਰਕੇ ਤੇ ਬਹੁਤ ਸਾਰੀ ਫੈਮਲੀਆਂ ਦੀਆਂ ਹਿਸਟਰੀਆਂ, ਬਹੁਤ ਸਾਰੇ ਐਸੇ ਫੈਮਲੀ ਜਿਹੜੇ ਇਕੱਲਾ ਹੀ ਇੱਥੇ ਰਹਿ ਕੇ ਉਹਨਾਂ ਆਪਣਾ ਧਰਮ ਚੇਂਜ ਕਰ ਲਿਆ। ਅੱਛਾ ਡਾਕਟਰ ਸਾਹਿਬ, ਤੁਸੀਂ ਕਿੰਨਾ ਦਿਨ ਰਹੇ ਉੱਥੇ ਇੰਡੀਆ 'ਚ? ਮੈਂ ਤਕਰੀਬਨ 1 ਮਹੀਨੇ ਦਾ ਮੇਰਾ ਵੀਜ਼ਾ ਸੀ। ਅੱਛਾ। ਬੂਟ ਸਿੰਘ ਹੈਗੇ ਜਾਂ ਮਾਸਟਰ ਬੂਟ ਸਿੰਘ ਸਾਹਿਬ ਚੜਾਈ ਕਰ ਗਏ, ਫੌਤ ਹੋ ਗਏ। ਗਾਂ ਉਹਦੀ ਔਲਾਦ ਹੈਗੀ ਹੈ, ਉਹਦਾ ਬੇਟਾ ਆ ਇੱਕ। ਅੱਛਾ। ਉਹ ਆਰਮੀ 'ਚ ਰਿਟਾਇਰ ਹੋਇਆ। ਦੂਸਰਾ ਬੇਟਾ ਉਹਨਾਂ ਦਾ ਹੈ ਸੀ ਪੁਲਿਸ ਦੇ ਵਿੱਚ, ਉਹਦੀ ਡੈਥ ਹੋ ਗਈ। ਉਹਦੀ ਜਗ੍ਹਾ ਉਹਦਾ ਪੋਤਾ ਸਬ ਇੰਸਪੈਕਟਰ ਭਰਤੀ ਹੋ ਗਿਆ। ਅੱਜ ਵੀ ਉਹ ਉੱਥੇ ਸੋਹਤਾ ਉਸਮਾਨਪੁਰ ਹੈਗੇ। ਜੱਥੇ ਦੇ ਥਰੂ ਗਏ। ਚੰਦ ਪੀਰ ਕਾਦਰੀ ਸਾਹਿਬ ਸੀ। ਅੱਛਾ ਅੱਛਾ। ਭਾਈ ਲਾਲ ਜੀ ਸੀ। ਭਾਈ ਮੁਰਦਾਨਾ ਜਿਹੜੇ ਹੈ ਸੀ ਨਾ ਜੀ, ਉਹਨਾਂ ਦੇ ਇੰਸਾ, ਉਹਨਾਂ ਦੀ ਨਸਲ ਤੋਂ, ਉਹਨਾਂ ਦੇ ਥਰੂ ਅਸੀਂ। ਅੱਛਾ ਅੱਛਾ ਅੱਛਾ। ਜੱਥੇ ਦੇ ਥਰੂ ਗਏ। ਤਕਰੀਬਨ ਅਸੀਂ 20 ਤੋਂ 25 ਲੋਕ ਸੀ। ਅੱਛਾ ਠੀਕ ਹੈ। ਤੇ ਉੱਥੋਂ ਫਿਰ ਤੁਸੀਂ ਨਿਖੜ ਗਏ ਉੱਥੋਂ ਜਾ ਕੇ? ਨਹੀਂ, ਉੱਥੋਂ ਜਾ ਕੇ ਇਹ ਸੀਗਾ ਨਿਖੜ ਨਹੀਂ ਗਏ। ਉਹ ਫਿਰ ਹਰ ਇੱਕ ਨੂੰ ਆਪਣਾ ਆਪਣਾ ਸੀਗਾ ਲੈ ਵੀ ਉਹਨਾਂ ਦਾ ਫੰਕਸ਼ਨ ਸੀ, ਉਹ ਫੰਕਸ਼ਨ ਅਟੈਂਡ ਕਰਦੇ ਸੀ। ਸਾਰਾ ਸਿਰਫ ਆਹ ਇੱਕ ਟਾਰਗੇਟ ਸੀ ਕਿ ਉਹ ਫਿਰੋਜ਼ਪੁਰ ਆਇਆ ਮੈਂ। ਉਹ ਜਿਹੜੇ ਹਰਪਾਲ ਸਿੰਘ ਭੁੱਲਰ ਸਾਹਿਬ, ਉਹਨਾਂ ਦੇ ਘਰ ਕੋਈ ਦਾਵਤਾਂ ਸੀ ਜਿਨ੍ਹਾਂ ਨੇ ਮੈਨੂੰ ਆਨਰ ਕੀਤਾ ਸੀ। ਤੇ ਫਿਰ ਮੈਂ ਗੰਡਾ ਸਿੰਘ ਬਾਰਡਰ ਤੇ ਪਰੇਡ ਦੇਖਣ ਇੱਕ ਦਿਨ ਆਇਆ। ਮੈਂ ਕਿਹਾ ਉੱਥੋਂ ਵੀ ਆਪਣੇ ਮੁਲਕ ਦਾ ਨਜ਼ਾਰਾ ਕਰੋ ਕਿ ਕੈਸਾ ਲੱਗਦਾ। ਮੁੜ ਕੇ ਤੇ ਉਹ ਵੀ ਫਿਰੋਜ਼ਪੁਰ ਦੇ ਲੱਗੇ, ਫਿਰੋਜ਼ਪੁਰ ਦੇ ਨਾਲ। ਉਹ ਫਿਰ ਕਿਉਂਕਿ ਉੱਥੇ ਸਾਡੀ ਬੇਟੀਆਂ ਦੇ ਲਾਗੇ ਸਾਡੀ ਇੱਕ ਆਂਟੀ ਵੀ ਰਹਿੰਦੀ ਸੀ। ਮੈਂ ਕਿਹਾ ਚਲੋ ਉਧਰੋਂ ਦੂਰ ਨਹੀਂ, ਜੇ ਕਰੀ ਪਿੰਡ ਹੀ ਦੂਰ ਤੇ ਆ ਇਹ ਜਿਹੜੀ ਸੀ ਤੇ ਜਿਹੜੀ ਇਹ ਜਜ਼ਬਾਤ ਜਿਹੜਾ ਉੱਥੇ ਦਾ ਮੁਹੱਬਤ ਅਸੀਂ ਦੇਖੀ ਹੈ ਨਾ ਜੀ, ਇਹ ਬਿਆਨ ਨਹੀਂ ਅਸੀਂ ਕਰ ਸਕਦੇ।
ਔਰ ਇਹ ਹੈ ਕਿ ਮੁਹੱਬਤਾਂ ਦੇ ਹੀ ਹੈ ਤੇ ਬਾਕੀ ਤੇ ਜ਼ਿੰਦਗੀ ਮੌਤ ਤੇ ਚੰਗਾ ਟਾਈਮ, ਯਾਨੀ ਕਿ ਬਹੁਤ ਪਿਆਰ ਦਿੱਤਾ। ਇਹ ਜਿੰਨਾ ਉਹ ਪਿਆਰ ਸਾਨੂੰ ਉੱਥੋਂ ਮਿਲਿਆ ਅੱਜ ਵੀ ਅਸੀਂ ਉਹ ਭੁੱਲ ਨਹੀਂ ਸਕਦੇ। ਔਰ ਉਸ ਪਿਆਰ ਦੇ ਨਾਤੇ ਨਾਲ ਅੱਜ ਵੀ ਅਸੀਂ ਤੁਰੇ ਉਹਨਾਂ ਨੂੰ ਯਾਦ ਕਰਦੇ ਹਾਂ। ਯਾਦ ਕਰਦੇ ਹਾਂ, ਚੰਗੇ ਖਾਸ ਨਾ ਕਰਦੇ ਹਾਂ। ਇਹ ਸਿਰਫ ਅਸੀਂ ਇਹ ਦੇਖਿਆ ਕਿ ਇਹ ਜਿਹੜਾ ਜਜ਼ਬਾ ਨਾ ਇਹ ਵੀ ਸਿਰਫ ਲਹਿੰਗਾ ਪੰਜਾਬ ਤੇ ਚੜ੍ਹਦੇ ਪੰਜਾਬ 'ਚ ਹੀ ਆ, ਇਹ ਤੋਂ ਅੱਗੇ ਕਿਤੇ ਨਹੀਂ ਹੈਗਾ। ਅੱਗੇ ਕਿਤੇ ਨਹੀਂ ਹੈਗਾ। ਆ ਕਹਿਣਾ ਢੰਡੋਰਾ ਹੀ ਆ, ਕੱਲੀ ਬਾਤੀ ਨਹੀਂ। ਨਹੀਂ ਇਹਨਾਂ ਦਾ ਪਿਆਰ ਵੱਖਰਾ ਹੀ ਆ। ਇਹਦੀ ਵਜ੍ਹਾ ਇੱਕ ਹੋਰ ਆ, ਸਾਡੀ ਬੋਲੀ, ਬੋਲੀ ਸਾਡਾ ਪਿਆਰ, ਸਾਡਾ ਰਹਿਣ ਸਹਿਣ, ਇੱਕ ਰਹਿਣ ਸਾਡੀ ਧਰਤੀ ਹੈ। ਧਰਤੀ